ਸਲੀਮ ਅਲਬੇਲਾ ਸਾਹਿਬ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਨਜ਼ਰਾਂ ਸਾਹਮਣੇ ਗੁਜ਼ਰੀ। ਤੁਸੀਂ ਵੀ ਪਹਿਲੇ ਵੇਖੀ ਹੋਊਗੀ, ਇੱਕ ਵਾਰ ਫਿਰ ਵੇਖ ਲਓ। बुलाओ उन्होंने लिया फजर फजर बेटा इधर आओ अच्छी गल है तुसी इधर आओ। ये पिज़्ज़े का ऑर्डर आपने दिया है? नहीं तो आप ऑर्डर कर सकते। ਮੈਂ ਯਾਰ ਜ਼ਾਤੀ ਤੌਰ ਤੇ ਕਿਸੇ ਨੂੰ ਤਨਕੀਦ ਦਾ ਨਿਸ਼ਾਨਾ ਬਣਾਉਣ ਦਾ ਕਾਇਲ ਨਹੀਂ ਹਾਂ, ਨਾ ਹੀ ਮੈਂ ਇਸ ਗੱਲ ਦਾ ਹਾਮੀ ਹਾਂ ਕਿ ਕਿਸੇ ਦੂਜੇ ਬੰਦੇ ਤੇ ਤਨਕੀਦ ਕੀਤੀ ਜਾਵੇ, ਕਿਉਂਕਿ ਅੱਜ ਦੌਰ ਐਸਾ ਜਾ ਰਿਹਾ ਸੋਸ਼ਲ ਮੀਡੀਆ ਦਾ ਕਿ ਤੁਸੀਂ ਕਿਸੇ ਤੇ ਤਨਕੀਦ ਕਰਕੇ, ਕਿਸੇ ਦੀ ਕਿਰਦਾਰਕਸ਼ੀ ਕਰਕੇ, ਕਿਸੇ ਦੀ ਫੋਟੋ ਲਾ ਕੇ, ਵੀਡੀਓ ਲਾ ਕੇ ਜਾਂ ਕੰਟਰੋਵਰਸੀ ਬਣਾ ਕੇ ਤੁਸੀਂ 1 ਮਿੰਟਾਂ ਦੇ ਵਿੱਚ ਵਾਇਰਲ ਹੋ ਸਕਦੇ ਹੋ, ਤੁਹਾਨੂੰ ਲੱਖਾਂ ਵਿਊਜ਼ ਪੈ ਸਕਦੇ ਨੇ। ਔਰ ਆਪਾਂ ਨੂੰ ਨਾ ਮਸ਼ਹੂਰੀਆਂ ਦੀ ਚਾਹ ਹੈ, ਨਾ ਵਿਊਜ਼ ਦੀ ਚਾਹ ਹੈ, ਪਰ ਜਿੱਥੇ ਗੱਲ ਪੰਜਾਬੀਅਤ ਦੀ ਆਊਗੀ ਉੱਥੇ ਰਹਿ ਨਹੀਂ ਹੁੰਦਾ, ਉੱਥੇ ਬੋਲਣਾ ਪੈਂਦਾ। ਔਰ ਬੋਲੀ ਦਾ, ਕਿਉਂਕਿ ਮੈਂ ਪੰਜਾਬੀ ਬੋਲੀ, ਪੰਜਾਬ ਧਰਤੀ, ਪੰਜਾਬੀ ਵਸੇਬ, ਪੰਜਾਬੀ ਲੁਕਾਈ ਨੂੰ ਐਜ਼ ਏ ਧਰਮ ਮੰਨ ਕੇ ਚੱਲਦਾ। ਸਲੀਮ ਅਲਬੇਲਾ ਸਾਹਿਬ ਮਾਸ਼ਾਅੱਲਾ ਬਹੁਤ ਵਧੀਆ ਤੇ ਚੰਗੇ ਫਨਕਾਰ ਨੇ, ਇਹਨਾਂ ਨੂੰ ਵੇਖ ਕੇ ਖੁਸ਼ ਹੋਈਦਾ ਔਰ ਹਮੇਸ਼ਾ ਸਾਡੇ ਚਿਹਰਿਆਂ ਤੇ ਮੁਸਕਰਾਹਟ ਲੈ ਕੇ ਆਉਂਦੇ ਨੇ। ਜਿਹੜਾ ਵੀ ਇਹ ਕਿਰਦਾਰ ਕਰਦੇ ਨੇ ਮੰਡ ਕੇ ਕਰਦੇ ਨੇ। ਸਲੀਮ ਅਲਬੇਲਾ ਸਾਹਿਬ ਕੋ ਜੋ ਵੀ ਅੱਜ ਰੱਬ ਦਾ ਦਿੱਤਾ ਹੈਗਾ, ਧਨ ਦੌਲਤ ਸ਼ੋਹਰਤ ਇੱਜ਼ਤ, ਜੋ ਕੁਝ ਮਕਾਮ ਮਰਤਬਾ ਰੱਬ ਨੇ ਦਿੱਤਾ ਨਾ, ਉਹ ਮਾਂ ਦੇ ਪੇਟ ਚੋਂ ਨਹੀਂ ਸੀ ਲੈ ਕੇ ਆਏ। ਉਹ ਇਹਨਾਂ ਨੇ ਆਪਣੇ ਸਿਰ ਤੇ, ਆਪਣੇ ਬਲਬੂਤੇ ਤੇ ਕਮਾਇਆ, ਆਪਣੇ ਟੈਲੈਂਟ ਤੇ। ਇਹਨਾਂ ਦੇ ਕੰਟੈਂਟ ਦੇ ਵਿੱਚ ਜਾਨ ਸੀ ਤੇ ਇਹ ਚੀਜ਼ਾਂ ਸਾਰੀਆਂ ਹੋਈਆਂ। ਔਰ ਬਾਹਰ ਦੇ ਕੰਟਰੀਆਂ ਦੇ ਵਿੱਚ ਵੀ ਲੋਕ ਇਹਨਾਂ ਨੂੰ ਬੁਲਾਉਂਦੇ ਨੇ ਔਰ ਅਲਬੇਲਾ ਸਾਹਿਬ ਤੇ ਗੋਗਾ ਸਾਹਿਬ ਬਾਹਰ ਜਾ ਕੇ ਵੀ ਆਪਣਾ ਫਨ ਵਿਖਾਉਂਦੇ ਨੇ, ਫਨ ਦਾ ਮੁਜ਼ਾਹਰਾ ਕਰਦੇ ਨੇ। ਇਹਨਾਂ ਨੇ ਡਰਾਮੇ ਕੀਤੇ, ਫਿਲਮਾਂ ਕੀਤੀਆਂ, ਪ੍ਰੋਗਰਾਮ ਕੀਤੇ, ਕੁਛ ਵੀ ਕੀਤੇ ਨੇ, ਉਹ ਪੰਜਾਬੀ ਮਾਂ ਬੋਲੀ 'ਚ ਸੀ। ਉਹ ਪੰਜਾਬੀ ਮਾਂ ਬੋਲੀ ਤੋਂ ਕਮਾਇਆ, ਪੰਜਾਬੀ ਮਾਂ ਬੋਲੀ ਦੀ ਖੱਟੀ ਹੁਣ ਤੱਕ ਖਾਂਦੇ ਪਏ ਨੇ। ਲੇਕਿਨ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਜਿਨ੍ਹਾਂ ਨੂੰ ਅਸੀਂ ਸੁਣਦੇ ਹਾਂ, ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ, ਜਿਨ੍ਹਾਂ ਦੇ ਕੰਮ ਦੀ ਕਾਪੀ ਲੋਕ ਕਰਦੇ ਨੇ ਐਡੇ ਵੱਡੇ ਫਨਕਾਰ ਹੋ ਕੇ, ਉਹ ਇਸ ਚੀਜ਼ ਨੂੰ ਤਾਂ ਸਮਝਦੇ ਨੇ ਕਿ ਉਹਨਾਂ ਦਾ ਪ੍ਰੋਗਰਾਮ ਪੰਜਾਬੀ ਮਾਂ ਬੋਲੀ ਦੇ ਵਿੱਚ ਚੱਲੂਗਾ, ਪੰਜਾਬੀ ਆਡੀਅנס ਉਹਨਾਂ ਨੂੰ ਸੁਣਦੀ ਹੈ, ਲੇਕਿਨ ਉਹ ਆਪਣੇ ਜਵਾਕਾਂ ਦੇ ਨਾਲ, ਆਪਣੀ ਧੀ ਰਾਣੀ ਦੇ ਨਾਲ ਉਰਦੂ ਬੋਲ ਰਹੇ ਨੇ। ਇਸ ਗੱਲ ਦਾ ਬੜਾ ਦੁੱਖ ਲੱਗਾ। ਸਲੀਮ ਅਲਬੇਲਾ ਸਾਹਿਬ ਹੀ ਨਹੀਂ, ਇਹਨਾਂ ਤੋਂ ਵੱਖ ਹੋਰ ਵੀ ਕਈ ਸੈਲੈਬ੍ਰਿਟੀਜ਼, ਕਈ ਸਿੰਗਰ, ਕਈ ਕਲਾਕਾਰ ਔਰ ਕਈ ਯੂਟਿਊਬਰ, ਸੋ ਕੋਲਡ ਉਹ ਬੰਦੇ ਵੀ ਜਿਹੜੇ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦਾ ਪ੍ਰਚਾਰਕ ਕਹਿੰਦੇ ਨੇ, ਰਹਿੰਦੇ ਪੰਜਾਬ ਦੇ ਵਿੱਚ, ਉਹ ਵੀ ਆਪਣੇ ਨਿਆਣਿਆਂ ਦੇ ਨਾਲ ਘਰ ਦੇ ਵਿੱਚ ਉਰਦੂ ਦੇ ਵਿੱਚ ਗੱਲ ਕਰਦੇ ਨੇ। ਸੋ ਇਹ ਉਹੀ ਧੀਆਂ ਰਾਣੀਆਂ ਨੇ ਸਾਡੀਆਂ, ਜਿਨ੍ਹਾਂ ਨੇ ਗਾਂਹ ਜਾ ਕੇ ਮਾਂ ਬਣਨਾ, ਦਾਦੀ ਬਣਨਾ, ਨਾਨੀ ਬਣਨਾ, ਤੇ ਬੋਲੀ ਵੱਜਦੀ ਹੀ ਮਾਂ ਦੀ ਹੈ, ਪਿਓ ਬੋਲੀ ਕਦੀ ਨਹੀਂ ਵੱਜੀ। ਕਹਿੰਦੇ ਹੁੰਦੇ ਨੇ ਕਿ ਮਾਂ ਬੋਲੀ ਬੱਚਾ ਮਾਂ ਦੇ ਪੇਟ ਦੇ ਵਿੱਚ ਹੀ ਸੁਣਦਾ ਤੇ ਸਿੱਖਦਾ, ਇਸ ਤੋਂ ਇਹਨੂੰ ਮਾਂ ਬੋਲੀ ਕਿਹਾ ਜਾਂਦਾ, ਕਿਉਂਕਿ ਬੱਚਾ ਮਾਂ ਦੇ ਪੇਟ 'ਚ ਹੁੰਦਾ, ਪਿਓ ਦੇ ਪੇਟ 'ਚ ਨਹੀਂ ਹੁੰਦਾ। ਸੋ ਕਹਿੰਦੇ ਹੁੰਦੇ ਆ ਕਿ ਜਾਂ ਤਾਂ ਬੰਦਾ ਪੂਰਾ ਪਾਗਲ ਹੋਵੇ ਜਾਂ ਤਾਂ ਹੋਵੇ ਹੀ ਨਾ। ਜਿਹੜਾ ਅੱਧਾ ਪਾਗਲ ਹੁੰਦਾ ਨਾ, ਉਹਦਾ ਬੜਾ ਮਸਲਾ ਹੁੰਦਾ, ਉਹ ਪ੍ਰੋਬਲਮ ਕ੍ਰੀਏਟ ਕਰਦਾ, ਕਿਸੇ ਵੀ ਖੇਤਰ ਦੇ ਵਿੱਚ ਹੋਵੇ, ਕਿਸੇ ਕੌਮ 'ਚ ਹੋਵੇ, ਕਿਸੇ ਕਲਾਸ 'ਚ ਹੋਵੇ, ਕਿਸੇ ਗਰੁੱਪ 'ਚ ਹੋਵੇ। ਅੱਧੇ ਪਾਗਲ ਤੋਂ ਹਮੇਸ਼ਾ ਮੁਸ਼ਕਿਲ ਹੀ ਹੁੰਦੀ ਆ। ਤੇ ਉਹੀ ਹਿਸਾਬ ਆ ਕਿ ਜਿਹੜੀਆਂ ਅੰਡਰ ਮੈਟ੍ਰਿਕ ਤੇ 10 ਫੇਲ ਕੁੜੀਆਂ, ਬੀਬੀਆਂ, ਬੰਦੇ ਜਿਹੜੇ ਹੁੰਦੇ ਆ ਨਾ, ਘੱਟ ਪੜ੍ਹੇ ਲਿਖੇ, ਨਾ ਬਹੁਤੇ ਪੜ੍ਹੇ ਲਿਖੇ ਤੇ ਨਾ ਹੀ ਘੱਟ ਦਰਮਿਆਨੇ, ਜਾਂ ਉਹਨਾਂ ਤੋਂ ਮਸਲਾ ਹੁੰਦਾ ਕਿਉਂਕਿ ਉਹ ਐਫੀਸ਼ੀਐਂਸੀ ਮਾਰਦੇ ਨੇ ਕਿਸੇ ਆਏ ਗਏ ਦੇ ਸਾਹਮਣੇ, ਕਿਸੇ ਇਵੈਂਟ ਦੇ ਵਿੱਚ, ਕਿਸੇ ਵਿਆਹ ਸ਼ਾਦੀ ਤੇ ਐਕਸੈਂਟ ਮਾਰ ਕੇ ਉਰਦੂ ਬੋਲਣ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਇਹਨਾਂ ਦੇ ਦਿਮਾਗਾਂ ਦੇ ਵਿੱਚ ਤਾਂ ਇਹ ਚੀਜ਼ ਪਾਈ ਹੋਈ ਹੈ ਨਾ ਕਿ ਪੰਜਾਬੀ ਜਾਹਲਾਂ ਦੀ ਜ਼ਬਾਨ ਹੈ, ਤੁਹਾਡੇ ਪੁਰਖਿਆਂ ਦੀ ਜ਼ਬਾਨ, ਉਹ ਜਾਹਲਾਂ ਹੀ ਤੁਹਾਡੇ ਪੁਰਖੇ ਜਾਹਲ ਸੀ, ਤੇ ਉਰਦੂ ਜਿਹੜੀ ਆ ਉਹ ਇੱਕ ਤਹਿਜ਼ੀਬ ਯਾਫਤਾ ਜ਼ਬਾਨ ਹੈ। ਮੈਂ ਉਰਦੂ ਦਾ ਖਿਲਾਫ ਨਹੀਂ, ਉਰਦੂ ਦਾ ਮੈਂ ਦੁਸ਼ਮਣ ਨਹੀਂ, ਬਿਲਕੁਲ ਆਪਾਂ ਉਹਨੂੰ ਵੀ ਸਪੋਰਟ ਕਰਦੇ ਹਾਂ, ਸਾਡੀ ਰਿਆਸਤ ਦੀ ਰਾਬਤੇ ਦੀ ਜ਼ਬਾਨ ਹੈ, ਠੀਕ ਹੈ। ਲੇਕਿਨ ਸਾਡੀ ਮਾਂ ਬੋਲੀ ਨੂੰ ਉਹ ਮੁਕਾਮ ਕਿਉਂ ਨਹੀਂ ਦਿੱਤਾ ਜਾਂਦਾ ਜਿਹੜਾ ਕਿ ਬਾਕੀ ਦੂਜੀਆਂ ਜ਼ਬਾਨਾਂ ਨੂੰ ਦਿੱਤਾ ਜਾਂਦਾ। ਹੁਣ ਆਪਾਂ ਵਾਪਸ ਗੱਲ ਤੇ ਆਉਂਦੇ ਹਾਂ ਕਿ ਅਲਬੇਲਾ ਸਾਹਿਬ, ਯਕੀਨ ਕਰੋ ਦੁੱਖ ਹੋਇਆ ਤੁਹਾਨੂੰ ਵੇਖ ਕੇ ਕਿ ਲੱਖਾਂ ਲੋਕ ਤੁਹਾਨੂੰ ਸੁਣਦੇ ਨੇ, ਤੁਹਾਨੂੰ ਫਾਲੋ ਕਰਦੇ ਨੇ, ਪਰ ਤੁਸੀਂ ਆਪਣੀ ਬੱਚੀ ਦੇ ਨਾਲ ਉਰਦੂ ਬੋਲ ਰਹੇ ਹੋ। ਇਹ ਦੋਗਲਾਪਨ, ਇਹ ਦੋਹਰਾ ਮਿਆਰ, ਇਹ ਡਬਲ ਸਟੈਂਡਰਡ ਸਾਨੂੰ ਚੰਗਾ ਨਹੀਂ ਲੱਗਿਆ, ਠੀਕ ਹੈ। ਮਿਹਰਬਾਨੀ ਹੈ, ਤੁਹਾਡੇ ਅੱਗੇ ਰਿਕੁਐਸਟ ਹੈ, ਨਾ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਆ ਕੇ ਸੋਸ਼ਲ ਮੀਡੀਆ 'ਤੇ ਮਾफ़ੀ ਮੰਗੋ, ਨਾ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਸਾਡੇ ਨਾਲ ਰਾਬਤੇ ਕਰੋ, ਨਾ ਅਸੀਂ ਤੁਹਾਨੂੰ ਕੁਛ ਹੋਰ ਕਹਿੰਦੇ ਹਾਂ। ਅਸੀਂ ਸਿਰਫ ਇੰਨਾ ਕਹਿਣਾ ਚਾਹੁੰਦੇ ਹਾਂ ਕਿ ਖਾਂਦੇ ਪੰਜਾਬ ਦਾ, ਰਹਿੰਦੇ ਪੰਜਾਬ 'ਚੋਂ, ਪੰਜਾਬੀ ਮਾਂ ਬੋਲੀ ਸਿਰੋਂ ਚੜ੍ਹੇ ਹੋ, ਠੀਕ ਹੈ, ਤੇ ਮਿਹਰਬਾਨੀ ਕਰਕੇ ਉਹਨੂੰ ਇੱਜ਼ਤ ਵੀ ਦਿਓ। ਗੁਰਦਾਸ ਮਾਨ ਸੀ ਨਾ, ਗੁਰਦਾਸ ਮਾਨ ਦਾ ਕੈਰੀਅਰ ਬੜਾ ਪੀਕ 'ਤੇ ਰਿਹਾ, ਬੜੇ ਲੋਕ ਉਹਨਾਂ ਨੂੰ ਮੰਨਦੇ ਸੀ, ਦੁਨੀਆ ਪੂਰੀ ਦੇ ਵਿੱਚ ਜਿੱਥੇ ਕਿਤੇ ਪੰਜਾਬੀ ਬੈਠੇ ਸੀ ਤੇ ਗੁਰਦਾਸ ਮਾਨ ਜੀ ਕਹਿੰਦੇ ਹੁੰਦੇ ਸੀ, ਜੀ ਲਾਉਂਦੇ ਸੀ। ਅੱਜ ਕੱਲ੍ਹ ਬਹੁਤ ਹੁਣ ਤੱਕ ਉਹ ਘੱਟ ਬੰਦੇ ਹੋਏ ਨੇ ਜਿਨ੍ਹਾਂ ਦੇ ਨਾਂ ਦੇ ਨਾਲ ਜੀ ਲੱਗਿਆ, ਜਿਹੜੇ ਇੰਡਸਟਰੀ ਦੇ ਵਿੱਚੋਂ ਹੋਣ, ਜਿਵੇਂ ਅਮਿਤਾਭ ਜੀ, ਠੀਕ ਹੈ, ਦਲੀਪ ਜੀ, ਇਸ ਤਰ੍ਹਾਂ ਬਹੁਤ ਘੱਟ ਬੰਦੇ ਹੋਏ ਨੇ। ਤੇ ਉਹਨਾਂ ਨੇ ਇੱਕ ਵਾਰ ਗਲਤੀ ਕੀਤੀ ਸੀ, ਸਟੇਜ ਤੇ ਖੜਿਆ ਪੰਜਾਬੀ ਜ਼ੁਬਾਨ ਨੂੰ ਛੋਟਾ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਉਰਦੂ ਵੱਡੀ ਆ,
ਮਾਂ ਆ ਜਾਂ ਇਹ ਧੀ ਆ ਜਾਂ ਇਹ ਭੈਣ ਆ, ਕੁਛ ਇਸ ਤਰ੍ਹਾਂ ਦੇ ਜੁਮਲੇ ਉਹਨਾਂ ਨੇ ਬੋਲੇ ਸੀ ਤੇ ਉਹਨਾਂ ਦਾ ਕੈਰੀਅਰ ਗਵਾਂਢੀ ਪੰਜਾਬ ਵਾਲਿਆਂ ਨੇ ਮਿੰਟਾਂ ਦੇ ਵਿੱਚ ਮਿੱਟੀ 'ਚ ਰਲਾ ਕੇ ਰੱਖਤਾ ਸੀ। ਅੱਜ ਲੋਕ ਉਹਨਾਂ ਨੂੰ ਸੁਣਦੇ ਨਹੀਂ। ਬੇਸ਼ੱਕ ਉਹਨਾਂ ਨੇ ਬਹੁਤ ਚੰਗਾ ਬਹੁਤ ਵਧੀਆ ਗਾਇਆ, ਕਿਉਂਕਿ ਉਹਨਾਂ ਲੋਕਾਂ ਦੇ ਵਿੱਚ ਦਰਦ ਹੈਗਾ ਆਪਣੀ ਮਾਂ ਬੋਲੀ ਨੂੰ ਲੈ ਕੇ। ਉਹ ਲੋਕ ਆਪਣੀ ਮਾਂ ਬੋਲੀ ਨੂੰ ਮੰਨਦੇ ਨੇ, ਠੀਕ ਹੈ। ਉਹ ਵੀ ਇੱਕ ਫਨਕਾਰ ਸੀ, ਤੁਸੀਂ ਵੀ ਇੱਕ ਫਨਕਾਰ ਹੋ, ਤੁਹਾਡੀ ਵੀ ਪੂਰੀ ਚੜ੍ਹਾਈ ਹੈ। ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਤੁਹਾਨੂੰ ਇਸ ਤਰ੍ਹਾਂ ਦੀ ਟੱਕਰ ਜਿਹੜੀ ਗੁਰਦਾਸ ਮਾਨ ਨੂੰ ਉੱਧਰ ਮਿਲੀ ਹੈ, ਤੁਹਾਨੂੰ ਲਹਿੰਦੇ ਪੰਜਾਬ 'ਚ ਨਹੀਂ ਮਿਲਣੀ ਇਸ ਤਰ੍ਹਾਂ ਦੀ। ਇਸ ਗੱਲ ਤੇ ਕਿਸੇ ਹੋਰ ਨੇ ਇਸ਼ੂ ਨਹੀਂ ਬਣਾਉਣਾ, ਕਿਉਂਕਿ ਇੱਧਰ ਦਿਮਾਗਾਂ ਦੇ ਵਿੱਚ ਹੋਰ ਚੀਜ਼ਾਂ ਨੇ। ਮਾਂ ਬੋਲੀ ਨੂੰ ਲੈ ਕੇ ਉਹ ਪਿਆਰ ਮੁਹੱਬਤ ਨਹੀਂ ਹੈ ਜਿਹੜਾ ਗਵਾਂਢੀ ਪੰਜਾਬ ਦੇ ਵਿੱਚ ਹੈ। ਮੈਨੂੰ ਪਤਾ ਕਿ ਇਸ ਤਰ੍ਹਾਂ ਦਾ ਅੱਲਾ ਕਰੇ ਹੋਵੇ ਵੀ ਨਾ, ਤੁਸੀਂ ਆਪਣੇ ਕੈਰੀਅਰ ਦੇ ਵਿੱਚ ਇਸੇ ਤਰ੍ਹਾਂ ਪੀਕ ਤੋਂ ਰਹੋ, ਤੁਹਾਡਾ ਕੰਮ ਤੁਹਾਡੀ ਰੋਜ਼ੀ ਰੋਟੀ ਚੱਲਦੀ ਰਹੇ। ਲੇਕਿਨ ਥੋੜ੍ਹਾ ਜਿਹਾ ਉਸਤਾਦ ਜੀ, ਥੋੜ੍ਹਾ ਜਿਹਾ ਬੜੀ ਮਿਹਰਬਾਨੀ ਕਿ ਮਾਂ ਬੋਲੀ ਨੂੰ ਸਪੋਰਟ ਕਰੋ। ਤੁਹਾਨੂੰ ਲੋਕ ਸੁਣਦੇ ਨੇ, ਤੁਹਾਨੂੰ ਲੋਕ ਫਾਲੋ ਕਰਦੇ ਨੇ, ਤੁਹਾਡੀਆਂ ਕਾਪੀਆਂ ਲੋਕ ਕਰਦੇ ਨੇ। ਅਗਰ ਤੁਸੀਂ ਵੀ ਇਹੀ ਕੰਮ ਕਰੋਗੇ, ਮਾਂ ਬੋਲੀ ਤੋਂ ਕਮਾ ਕੇ ਮਾਂ ਬੋਲੀ ਨੂੰ ਪਿੱਛੇ ਛੱਡੋਗੇ ਤੇ ਉਰਦੂ ਬੋਲੋਗੇ ਜਾਂ ਕੋਈ ਹੋਰ ਬੋਲੀ ਬੋਲੋਗੇ ਆਪਣੇ ਬੱਚਿਆਂ ਦੇ ਨਾਲ, ਤੇ ਉਹ ਬੜੀ ਜ਼ਿਆਦਤੀ ਹੋਵੇਗੀ ਤੁਹਾਡੇ ਫਨ ਦੇ ਨਾਲ ਵੀ, ਤੁਹਾਡੀ ਰੋਟੀ ਦੇ ਨਾਲ ਵੀ, ਤੁਹਾਡੀ ਇੱਜ਼ਤ ਦੇ ਨਾਲ ਵੀ, ਔਰ ਪੰਜਾਬੀ ਕੌਮ ਦੇ ਨਾਲ ਵੀ। ਜਿਹੜਾ ਪੰਜਾਬੀ ਕੌਮ ਦਾ ਬੰਦਾ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ ਜਾਂ ਜਿਹੜਾ ਆਪਣੀ ਵਿਰਸੇ ਨੂੰ ਪਿਆਰ ਕਰਦਾ, ਉਹਦੇ ਲਈ ਮਾੜੀ ਗੱਲ ਹੋਏਗੀ ਜਿਵੇਂ ਮੈਂ ਬੋਲ ਰਿਹਾ। ਹੋਰ ਤਾਂ ਕੋਈ ਨਹੀਂ, ਜਾਂ ਪੀਰ ਮਾਰ ਸ਼ਾਹ ਨੇ ਗੱਲ ਕੀਤੀ ਇਹਦੇ ਤੇ, ਹੋਰ ਕਿਸੇ ਨੇ ਨਹੀਂ ਕੀਤੀ, ਠੀਕ ਹੈ। ਅਗਰ ਤੁਸੀਂ ਇਹੀ ਗਵਾਂਢੀ ਪੰਜਾਬ 'ਚ ਹੁੰਦੇ ਤਾਂ ਮੇਰਾ ਖਿਆਲ ਹੈ ਕਿ ਹੁਣ ਤੱਕ ਤੁਹਾਡਾ ਬਾਈਕਾਟ ਵੀ ਹੋ ਚੁੱਕਿਆ ਹੋਣਾ ਸੀ ਔਰ ਤੁਹਾਡਾ ਕੈਰੀਅਰ ਵੀ ਕੜੱਪ ਕਰਕੇ ਥੱਲੇ ਆ ਗਿਆ। ਲੇਕਿਨ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਲਵ ਯੂ ਅਲ ਵੇਲਾ ਸਾਹਿਬ, ਗੋਗਾ ਸਾਹਿਬ, ਤੁਹਾਨੂੰ ਵੀ। ਲੇਕਿਨ ਪਲੀਜ਼ ਮਿਹਰਬਾਨੀ ਹੈ, ਤੁਹਾਨੂੰ ਲੋਕ ਸੁਣਦੇ ਆ, ਥੋੜ੍ਹਾ ਜਿਹਾ ਪ੍ਰਚਾਰ ਨਹੀਂ ਕਰ ਸਕਦੇ ਤਾਂ ਖਿਆਲ ਜ਼ਰੂਰ ਰੱਖਿਆ ਕਰੋ।